काने आप बचाने आंटी ठीक हो मत जाणगे ना हाँ जी कहना भी जाके ना कोई इत्थे चौक च दुकाना दो देख लीए दो दुकाना अपन लभ जाणगे तो चलो समान दुकाना च रख लवांगे पर पा रहे हैं जी ਅਸੀਂ ਆਪਣਾ ਨੰਬਰ अगर साडे एरिए ਦੇ ਵਿੱਚ ਜਿਹੜੇ ਲੋਕ ਸਾਡਾ ਫਰਦੀ ਵੀਡੀਓ ਦੇਖਦੇ ਆ ਨਾ ਅਗਰ ਉਹਨਾਂ ਦੇ ਨਜ਼ਦੀਕ ਜਾਂ ਕੋਈ ਮਕਾਨ ਖਾਲੀ ਹੋਵੇ ਚਾਹੇ ਖਾਲੀ ਢਾਂਚਾ ਹੋ ਜਾਵੇ ਬਿਜਲੀ ਹੋਵੇ ਨਾ ਹੋਵੇ ਪਾਣੀ ਹੋਵੇ ਨਾ ਹੋਵੇ ਤਾਂ ਉੱਥੇ ਆਪਾਂ ਸਮਾਨ ਰੱਖ ਲਵਾਂਗੇ ਉੱਥੇ ਸ਼ਿਫਟ ਹੋ ਜਾਵਾਂਗੇ ਕੀ ਹਾਲ ਹੈ ਤੇ ਨੰਬਰ ਉੱਤੇ ਦੇ ਦਿੰਦੇ ਆ ਕੋਈ ਦੇਖ ਕੇ ਤਾਂ ਆਪਾਂ ਨੂੰ ਫੋਨ ਕਰ ਦੇਗਾ ਕਿ ਭਈਆ ਇੱਥੇ ਖਾਲੀ ਮਕਾਨ ਮੈਂ कहना कि ना नाल ही आप महीने डेढ़ ਦੇ ਵਿੱਚ ਇੱਟਾਂ ਦਾ ਅਰੇਂਜ ਕਰ ਲਵਾਂਗੇ ਇੱਟਾਂ ਦਾ ਆਪਣਾ ਯਾ ਹੀ ਬੰਦੋਬਸਤ ਹੋ ਗਿਆ ਤੇ ਆਪਾਂ ਕਮਰਾ ਇੱਕ ਅੱਧਾ ਬਣਾ ਲਵਾਂਗੇ ਛੋਟਾ ਜਿਹਾ ਠੀਕ ਹੋ ਗਿਆ ਨੰਬਰ ਜਿਹੜਾ ਤੁਸੀਂ ਮੇਰਾ ਸੇਵ ਕਰ ਲਓ ਲਿਖੋ ਨੰਬਰ 0310 65 35 456 ਨਾਮ ਤੁਸੀਂ ਵੈਸੇ ਤਾਂ ਮੈਨੂੰ ਇੱਥੇ ਇਮਰਾਨ ਘਰ ਸਾਰੇ ਕਹਿੰਦੇ ਨਾਂ ਉਹਦਾ ਮੇਰਾ ਮਹਿਬੂਬ ਹੀ ਲਈ ਹੈ ਮਹਿਬੂਬ ਹੀ ਲਈ ਦੇ ਨਾਂ ਤੋਂ ਸੇਵ ਕਰ ਲਓ ਜਾਂ ਇਮਰਾਨ ਦੇ ਨਾਮ ਤੋਂ ਸੇਵ ਕਰ ਲਓ ਕੋਈ ਮਸਲਾ ਨਹੀਂ ਹੈਗਾ ਇਹਦੇ ਤੇ WhatsApp ਵੀ ਮੇਰਾ ਬਣਿਆ ਹੋਇਆ ਤੁਸੀਂ WhatsApp ਕਰ ਲਓ ਜਾਂ ਫੋਨ ਕਰ ਲਓ ਓਕੇ ਹੋ ਸਮਝੀ ਦੇਖੋ ਨਾ ਬੱਦਲ ਕਾਲੇ ਬਣਨੇ ਸ਼ੁਰੂ ਹੋ ਗਏ ਤੇ ਸਮਾਨ ਸਾਡਾ ਜਿਹਾ ਖਿਲ ਰਿਹਾ ਪਿਆ ਵੈਸੇ ਇੱਕ ਗੱਲ ਹੈ ਇਹ ਜ਼ਿੰਦਗੀ ਦੇ ਦਿਨ ਸਾਰੀ ਜ਼ਿੰਦਗੀ ਯਾਦ ਰਹਿਣਗੇ ਕਿ ਕਦੀ ਅਸੀਂ ਇਸ ਹਾਲਤ ਵਿੱਚ ਵੀ ਆਏ ਸੀ बिस्मिल्लाहिर्रहमानिर्रहीम अस्सलाम वालेकुम उम्मीद करदी मेरे भैन भाई ठीक होंगे अल्हम्दुलिल्लाह असीं भी ठीक है अल्लाह पाक तुहानूं खुश रखे आबाद रखे जी अज दा व्लॉग करदे हैं जी स्टार्ट तो यकीन करो अज सुबह दी ना इन्नी ठंडी हवा चलन दी ना ठंड बहुत ज़्यादा सी ते मैं जन्नत गुल बाहर नहीं कढ़िया मैं अंदर ही रखिया वा हुण मैं जन्नत गुल सला दिता सीगा ते यकीन करो कि सासी ने कल बथेरा लभ्या लभ के ना सानूं कोई समान रखने का कोई ठिकाना नहीं मिलिया ते ना कोई जगह मिली कोई कमरा या कोई बैठ कुछ नहीं मिलिया ते इस करके फिर सानूं मजबूरन मौसम भी बहुत ज़्यादा खराब सीगा ते जो समान है ना सारा बनिया पे आ रखा वा दो चार पहियां जोड़ के ना उपर समान जोड़ दिता कुछ समान दे मंजी दे थल्ले भी रखा है ते जिवें सानूं कोई ठिकाना मिलदा ना ते असीं सारा समान चुक के ना उधर रख देंगे ते ये जगह जिहड़ी ना फिर खाली हो जाएगी फिर उसके बाद ये काम कराना शुरू करांगे कदस मैं इस तरह करना मैं जाके ले आना प्लंबर ਨੂੰ ਮੋਟਰ ਤੇ ਟੈਂਕੀ ਤੇ ਪੈਪ ਜਿਹੜੇ ਇਹ ਖੁਲਾ ਲਈਏ ਬੋਰ ਜਿਹੜੀ ਹੈ ਇਹ ਕੱਢਣੀ ਹੈਗੀ ਤਾਂ ਕਿ ਸਾਰਾ ਇੰਤਜ਼ਾਮ ਜਿਹੜਾ ਹਰ ਚੀਜ਼ ਪੱਟੀ ਪਈ ਹੋਈ ਨਾ ਰੱਖੀ ਪਈ ਹੋਏਗੀ ਫਿਰ ਜਿੱਦਾਂ ਹੀ ਆਪਾਂ ਨੂੰ ਕੋਈ ਜਗ੍ਹਾ ਮਿਲਦੀ ਹੈ ਤੇ ਚੁੱਕਣੇ ਸੌਖੇ ਹੋ ਜਾਗੇ ਠੀਕ ਹੋ ਤਾਂ ਕਿ ਉਸੇ ਟਾਈਮ ਉਹਨਾਂ ਦਾ ਪਲਾਟ ਖਾਲੀ ਹੋ ਜਾਏਗਾ ਮੋਟਰ ਜੀ ਪਾਈ ਹੋਈ ਆ ਕੇ ਪੱਟਣ ਵਾਸਤੇ ਤੇ ਜੀ ਅਸੀਂ ਮੋਟਰ ਤੁਲਾਣੀ ਲਾ ਕੇ ਤੇ ਜੀ ਫਿਰ ਇਹਦੇ ਵਿੱਚ ਜਿਹੜਾ ਨਾ ਜੀ ਬੋਰ ਜਿਹੜੀ ਸੀ ਕਰਾਈ ਉਹ ਕੱਢ ਲੈਣੀ ਹੈਗੀ ਕਿਉਂਕਿ ਬੋਰ ਵੀ ਉੱਥੇ ਜਿਹੜੀ ਕਰਵਾਉਣੀ ਨਾ ਪੈਪਾਂ ਪੰਪਾਂ ਦਾ ਜਿਹੜਾ ਖਰਚਾ ਹੈ ਜੀ ਸਾਡਾ ਉਹ ਬਚ ਜਾਏਗਾ ਬਿਜਲੀ ਵੀ ਮੈਂ ਆਪਣਾ ਬੁਲਾਇਆ ਦੋਸਤ ਵੀ ਮੇਰਾ ਆਇਆ ਨਾਲ ਪਾਣੀ ਲਈਆ ਸਫਦਰ ਇਹ ਕੀ ਨਟ ਹਲਕੇ ਕਰ ਰਹੇ ਹੋ ਮਟਰ ਜਗਾਨ ਲੱਗेंगे ना अच्छा नरम करने पैने पानी तो काफी निकल रहा है 15 मिनट ਹੁਣ ਕਿੰਨੀ ਦੇਰ ਤੱਕ ਤੂੰ ਆਏਗਾ ਆਣਾ ਕਿੰਨੀ ਕੁ ਦੇਰ ਤੱਕ ਆਏਗਾ ਕਿਸ ਟਾਈਮ ਆ ਕਿੰਨੀ ਦੇਰ ਤੱਕ ਆਏਗਾ ਅੱਧੇ ਘੰਟੇ ਤੱਕ ਚਲੋ ਇਹ ਜੀ ਸਰਕਾਰੀ ਹੁਣ ਮੁਲਾਜ਼ਮ ਲੱਗ ਗਿਆ ਹੋਇਆ ਤੇ ਇਸ ਵਾਸਤੇ ਜਿਹੜਾ ਨਾ ਹੁਣ ਇਹਦੀ ਨੌਕਰੀ ਸਰਕਾਰੀ ਹੋ ਗਈ ਮਾਸ਼ਾਅੱਲਾ ਤੇ ਫਿਰ ਜਦੋਂ ਮੈਨੂੰ ਕੋਈ ਕੰਮ ਸ਼ਾਮ ਹੁੰਦਾ ਤਾਂ ਕਹੀਦਾ ਤੇ ਉਦੋਂ ਆ ਜਾਂਦਾ ਭਾਈ ਨਹੀਂ ਤੁਹਾਡਾ ਗੱਲ ਕਰਨ ਦਾ ਮਕਸਦ ਕਿ ਮੈਨੂੰ ਥੋੜਾ ਸਮਝਾਓ ਨਾ ਗਾਈਡ ਕਰੋ जंगाल लग गया है हार्ड चीज है हाँ बहुत लगी है अंदर अच्छा काई जड़ी है ये कोई ना अंदर साइड तो थोड़ा क्लीनर या मार के ना अंदर साइड साफ करना पैना ਉਹ ਕਲੀਨਰ ਦਾ ਵੀ ਖਰਚਾ ਦੱਸੋ ਤੁਸੀਂ ਕਿੰਨਾ ਹੋਏਗਾ ਸਾਡਾ ਤੇ ਨਵੀਂ ਅਗਰ ਪੈਪ ਲੈ ਜਾਣ ਤਾਂ ਉਹਨਾਂ ਦਾ ਕਿੰਨਾ ਖਰਚਾ ਹੋਏਗਾ ਫਿਰ ਕੰਪੈਰੀਜ਼ਨ ਕਰਨਗੇ ਨਾ अगर मिसाल तुम नवा बोर करा नवा ये पैप सारे नवे पाओ नवे पाओ तो तकरीबन 15,000 खर्चा बनता है अच्छा ते अगर ਇਹ ਹੀ ਸਾਫ਼ ਕਰਾਈਏ अगर आ पैप साफ होने के तो 100 रुपए लीटर तकरीबन 2 लीटर से लागियो तदाब हाँ 200 तदाब लाग अच्छा पैप ਵਿੱਚੋਂ ਸਾਫ ਹੋ ਜਾਣੇ यही काम दे ਇਹੀ ਕੰਮ ਦੇ ਜਾਣੇ ਓਕੇ ਹੋ ਗਿਆ ਯਾਨੀ ਕਿ ਖਰਚਾ ਸਾਫ਼ ਕਰਨ ਦਾ थोड़ा ਓਕੇ ਹੋ ਗਿਆ ਚਲੋ ਕੱਢੋ ਬਿਸਮਿਲ੍ਲਾ ਕਰੋ पैप बनाए तो रख के ਪੈਪ ਨੂੰ ਫੜਾ ओके बड़े बिस्मिल्लाह ये लंबा भी काफ़ी हो गया है चलना पैप भी बहुत लंबा दिखना ना नहीं ये कट्टन ना खराब नहीं हो जाएगा नहीं जोड़ दोबारा ही बनना जोड़ दोबारा लगाएंगे जोड़ दोबारा लगणगे हले ਇਹ ਇੱਥੇ ਆ ये फिल्टर है ਨਹੀਂ ਇਹ ਇੰਜੈਕਟਰ ਵਾਲਾ इंडक्टर वाला ਹਾਂਜੀ ਇਹ ਤੋਂ ਪਾਣੀ ਹੋਗਾ ਨਾ ਰੈਗੂਲੇਸ਼ਨ ਕਰਕੇ ਸਿੱਧਾ ਰੱਖਣਾ अच्छा अच्छा ਆ ਨੋਜ਼ਲ ਦਾ ਹਾਲ ਦੇਖ ਸੀ ਦੇਖਣ ਦੇ ਕੀ ਹੋਇਆ ਹੈ सारी जंग लगी पई ਵੀ ਹਲੇ ਇਹ ਇੱਥੇ ਆ ਆ ਪੈਪਾਂ ਦੇ ਵਿੱਚ ਤੁਸੀਂ ਹਾਲ ਦੇਖਿਆ ਤੁਸੀਂ ਕੀ ਹੋਇਆ ਹੈ ਪੈਪ ਜੀ ਸਾਡੇ ਅਲਹਮਦੁਲਿਲਾ ਬੋਰ ਦੇ ਨਿਕਲ ਆਏ ਹੁਣ ਜੀ ਅਸੀਂ ਮੋਟਰ ਖੋਲਣ ਲੱਗੇ ਆ ਉਸ ਤੋਂ ਇਲਾਵਾ ਜਿਹੜੇ ਆ ਪੈਪ ਦੀ ਫਿਟਿੰਗ ਹੋਈ ਇਹ ਖੋਲਾਂਗੇ ਟੈਂਕੀ ਨੂੰ ਖੋਲਾਂਗੇ ਟੈਂਕੀ ਥੱਲੇ ਉਤਾਰਾਂਗੇ ਸਾਰਾ ਕੁਝ ਇੱਕ ਸਾਈਡ ਤੇ ਰੱਖਾਂਗੇ ਟੈਂਕੀ ਦੇ ਬਾਹਰੋਂ ਕਰਕੇ ਕੱਟੋਗੇ ਟੈਂਕੀ ਮੈਂ ਪੈਪ ਖੁੱਲ ਨਹੀਂ ਜਾਏਗਾ ਟੈਂਕੀ ਵਾਲਾ खुल जाना हाँ चलो सही हो गया हाँ ठीक हो गया ए पैप जी असी कट के
ਖੋਲ੍ਹਿਆ ਕਿਉਂਕਿ ਹੀਟਰ ਨਾਲ ਬਾਈ ਹੋਰੀ ਕਹਿੰਦੇ ਲੱਗੇ ਹੁੰਦੇ ਤੇ ਇਹ ਦੇਖੋ ਨਾ ਇਹ ਕੱਟੇ ਹੈ ਕੱਟ ਕੇ ਖੋਲ੍ਹਿਆ। ਟੈਂਕੀ ਦੀ ਕੀ ਹਾਲਤ ਹੈ ਵਿੱਚੋਂ ਦੇਖਿਆ ਜੀ? ਠੀਕ ਆ ਸਾਫ਼ ਹੋਣੀ ਵਾਲੀ ਬਸ ਠੀਕ ਹੈ ਉੱਦਾਂ ਸਾਫ਼ ਹੋਏਗੀ ਹੋ ਜਾਏਗੀ ਠੀਕ ਹੈ ਉੱਦਾਂ। ਠੀਕ ਧੁੱਪ ਨਾਲ ਕੀ ਹੋਗੀ? ਮਾਸਟਰ ਥੋੜਾ ਬੁੱਢਾ ਹੋਇਆ ਬੁੱਢਾ ਹੋ ਗਿਆ ਚੱਲ ਤਾਂ ਜਾਏਗੀ कि नहीं चलेगी? ਚੱਲੇਗੀ ਇਨਸ਼ਾਅੱਲਾ। अल्लाह खैर करेगा। अच्छा चलो चलो सही हो गया। मैं कि ना भी टैंकी का भी खर्चा ना पै जाए ना ਇਹਦੇ ਚ। ਐ ਲਓ ਟੈਂਕੀ ਜੀ ਆ ਗਈ ਤੇ ਕੁਛ ਹਾਲਤ ਇਸ ਤਰ੍ਹਾਂ ਦੀ ਟੈਂਕੀ ਦੀ ਅੰਦਰੋਂ ਇਹ ਗੰਦੀ ਹੋਈ ਵੀ ਅੰਦਰੋਂ ਸਾਫ਼ ਹੋਣ ਵਾਲੀ ਯਾਨੀ ਕਿ 2 ਉੱਪਰ 2 ਥੱਲੇ ਵਾਲੇ ਹਾਂਜੀ ਇਹਨਾਂ ਨੂੰ ਛਾਵੇਂ ਰੱਖ ਦਈਏ ਜਦੋਂ ਅਸੀਂ ਉੱਧਰ ਜਾਈਏ। ਉਧਰ ਇਹ ਪੈਪ ਤੋਂ ਬੋਰੀਓ ਹੋਣਾ ਵਾ ਆਪਣਾ ਇਹ ਉਸ ਟਾਈਮ ਇਹ ਛਾਵੇਂ ਪੈ ਹੁੰਦਾ ਕਿ ਆਪਣੇ ਫੇਰ ਦੁਬਾਰਾ ਕੰਮ ਆ ਜਾਣਗੇ। ਨਹੀਂ ਬੋਰ ਤੁਹਾਨੂੰ ਵੀ ਫੋਨ ਕਰਾਂਗਾ। ਨੰਬਰ ਜਿਹੜਾ ਤੁਸੀਂ ਮੇਰਾ ਸੇਵ ਕਰ ਲਓ ਲਿਖੋ ਨੰਬਰ 0310 65 35 456। 456 ਨਾਮ ਤੁਸੀਂ ਵੈਸੇ ਤਾਂ ਮੈਨੂੰ ਇੱਥੇ ਇਮਰਾਨ ਘਰ 'ਚ ਸਾਰੇ ਕਹਿੰਦੇ ਨਾਂ ਉਹਦਾ ਮੇਰਾ ਮਹਿਬੂਬ ਹੀ ਲਈ ਹੈ ਮਹਿਬੂਬ ਹੀ ਲਈ ਦੇ ਨਾਂ ਤੋਂ ਸੇਵ ਕਰ ਲਓ ਜਾਂ ਇਮਰਾਨ ਦੇ ਨਾਮ ਤੋਂ ਸੇਵ ਕਰ ਲਓ ਕੋਈ ਮਸਲਾ ਨਹੀਂ ਹੈਗਾ। 0310 65 35 456 ਓਕੇ ਹੋ ਗਿਆ। ਇਹਦੇ ਤੇ WhatsApp ਵੀ ਮੇਰਾ ਬਣਿਆ ਹੋਇਆ ਤੁਸੀਂ WhatsApp ਕਰ ਲਓ ਜਾਂ ਫੋਨ ਕਰ ਲਓ ਓਕੇ ਹੋ। ਤੇ ਜੀ ਬੱਦਲ ਬਣਨੇ ਸ਼ੁਰੂ ਹੋ ਗਏ ਬਹੁਤ ਜ਼ਿਆਦਾ ਲੱਗਦਾ ਫਿਰ ਨਾ ਬਾਰਿਸ਼ ਆ ਜਾਵੇ ਤੇ ਮੁਕੱਦਸ ਆ ਪੈਪ ਰਖਾ ਦਿੱਤੇ ਦੇਖ ਲਿਆ ਪੈਪ ਮੋਟਰ ਪੱਟੀ ਗਈ ਭਾਈ ਹੋਰੀ ਮੋਟਰ ਪੱਟ ਕੇ ਚਲੇ ਗਏ ਤੇ ਬਾਹਰੋਂ ਨੇ ਪੁੱਛਿਆ ਮੈਂ ਕਿ ਖਰਚਾ ਕਿੰਨਾ ਤੇ ਇਹਦੇ ਤੋਂ ਹੋ ਜਾਏਗਾ ਸਾਨੂੰ ਬੋਰ ਨਵੀਂ ਕਰਾਉਣੀ ਪਵੇਗੀ ਜਾਂ ਇਹ ਚੱਲ ਜਾਣਗੇ ਪੈਪ। ਮੈਂ ਕਿਹਾ ਉੱਥੇ ਬਿਜਲੀ ਤਾਂ ਹੈ ਨਹੀਂ ਤੇ ਇੱਕ ਪਲੇਟ ਆਪਾਂ ਪਈ ਹੈ ਆਪਣੇ ਕੋਲ ਤੇ ਇੱਕ ਹੋਰ ਲੈ ਲਵਾਂਗੇ ਜਾਂ ਭਾਈ ਹੋਰਾਂ ਕੋਲ ਲੈ ਲਵਾਂਗੇ ਉਹਨਾਂ ਕੋਲ ਵੀ ਇੱਕ ਪਈ ਤੇ ਮੋਟਰ ਉਹਦੇ ਤੇ ਚਲਾ ਲਵਾਂਗੇ। ਖੁੱਡੇ 'ਚ ਸਾਰਾ ਕੁਝ ਕੱਢ ਲਿਆ ਚੱਲ ਕੋਈ ਨਹੀਂ ਟੁੱਟਦਾ ਟੁੱਟਣ ਦੇ ਮੁਕੱਦਸ ਮੈਨੂੰ ਕੁਛ ਸਮਝ ਨਹੀਂ ਆ ਰਹੀ ਯਾਰ ਮਕਾਨ ਨਹੀਂ ਲੱਭ ਰਿਹਾ ਕੀ ਕਰਾਂ ਹੁਣ ਯਾਰ ਕੀ ਕਰੀਏ ਇਤਨੀ ਕੁ ਪਰੇਸ਼ਾਨੀ ਬਣੀ ਪਈ ਨਾ ਦਿਮਾਗ ਨਹੀਂ ਲੱਗਦਾ ਦਿਮਾਗ ਦੀਆਂ ਵੇਨਾਂ ਜਿਹੜੀਆਂ ਨਾੜਾਂ ਫਟ ਜਾਣੀਆਂ। ਲੱਕੜਾਂ ਲੁਕੜਾਂ ਕੱਢ ਲਈਆਂ ਸਾਰੀਆਂ ਚਲੋ ਤੂੰ ਇਹ ਬਾਕੀ ਜਿਹੜਾ ਕੁਛ ਹੁੰਦਾ ਤੁਸੀਂ ਤੂੰ ਤੇ ਆਂਟੀ ਰਲ ਕੇ ਕਰੋ ਹੈਂ ਟੁੱਟਣ ਦੇ ਪੈਪ ਆਪਾਂ ਕੀ ਕਰਨਾ ਹੁਣ ਪੈਪ ਨੂੰ ਤੇ ਮੈਂ ਕੋ ਜਾਵਾਂ ਕੋਈ ਅੱਲਾ ਪਾਕ ਸਬਬ ਬਣਾ ਦੇਵੇ ਤਾਂ ਹੈਂ ਚਲ ਕੋਈ ਨਹੀਂ ਆਪਾਂ ਕੀ ਕਰਨੇ ਆਪਾਂ ਬਚਾਣੇ ਆਂਟੀ ਠੀਕ ਹੋ ਮੱਝ ਜਾਣਗੇ ਨਾ ਹਾਂਜੀ ਛਾਪਣ ਨਾ ਫਟ ਜਾਵੇ ਆਰਾਮ ਕਾਨੇ ਜੀ ਸਾਡੇ ਬਚ ਗਏ ਕਿਉਂਕਿ ਜਿਹੜਾ ਅੱਗੇ ਅਸੀਂ ਬਣਾਵਾਂਗੇ ਨਾ ਉੱਥੇ ਅਗਲੇ ਘਰ ਜਾ ਕੇ ਉੱਥੇ ਅਸੀਂ ਇਹਨਾਂ ਹੀ ਕਾਨੇ ਦਾ ਖੁੱਡਾ ਛੁੱਡਾ ਬਣਾ ਲਵਾਂਗੇ ਛਾਪਰ ਅਸੀਂ ਉੱਤੇ ਦੇ ਦੇਵਾਂਗੇ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਚੀਜ਼ ਖਰਾਬ ਨਾ ਹੋਵੇ। ਇੱਦਾਂ ਹੀ ਜੀ ਅਸੀਂ ਇਹ ਛੱਤ ਵੀ ਤੋੜ ਲੈਣੀ ਆਰਾਮ ਨਾਲ ਇਹ ਛੱਤ ਵੀ ਤੋੜ ਲੈਣੀ ਆਰਾਮ ਨਾਲ। ਇਹ ਜੀ ਖੁੱਡੇ ਅਸੀਂ 2 ਬਣਾਏ ਸੀ ਦਰਅਸਲ ਇੱਕ ਪਰਲੀ ਸਾਈਡ ਤੇ ਸੀ ਤੇ ਇੱਕ ਐ ਸੀ ਉਧਰ ਅਸੀਂ ਵੈਸੇ ਚੀਜ਼ਾਂ ਹੋਰ ਰੱਖੀਆਂ ਸੀ ਇੱਧਰ ਅਸੀਂ ਲੱਕੜਾਂ ਰੱਖੀਆਂ ਹੋਈਆਂ ਸੀ। ਖੁੱਡੇ ਨੂੰ ਚੰਗੀ ਤਰ੍ਹਾਂ ਦੇਖ ਲਿਆ ਮੁਕੱਦਸ ਵਿੱਚ ਕੋਈ ਹੈ ਤਾਂ ਨਹੀਂ ਸੀ ਲੱਕੜੀ ਦੀ ਤਾਂ ਖੈਰ ਹੈ ਕੋਈ ਹੋਰ ਸ਼ਾਇਦ ਨਹੀਂ ਸੀ ਵਿੱਚ ਰਹਿ ਗਏ। ਇਹ ਦੇਖੋ ਕੀੜੀਆਂ ਅਜੇ ਵੀ ਐ ਪਿਛਲੀ ਵਾਰੀ ਜਦੋਂ ਦੀਵਾਰ ਗਿਰਾਈ ਸੀ ਨਾ ਉਦੋਂ ਵੀ ਕੀੜੀਆਂ ਐਵੇਂ ਰਿਜ਼ਾ ਇਕੱਠਾ ਕੀਤਾ ਹੋਇਆ ਸੀ ਮੁਕੱਦਸ ਇਹਨਾਂ ਦੇ ਉੱਤੇ ਹੇਠ ਦੇ ਦਿੰਦੇ ਆ ਇਹਨਾਂ ਨੂੰ ਨਾ ਛੇੜੀ ਹੈ ਕੀੜੀਆਂ ਨੂੰ। ਮੌਸਮ ਜੀ ਦੇਖੋ ਨਾ ਬੱਦਲ ਕਾਲੇ ਬਣਨੇ ਸ਼ੁਰੂ ਹੋ ਗਏ ਪਰਸੋਂ ਬਾਰਿਸ਼ ਹੋਈ ਸੀ ਫਿਰ ਬਾਰਿਸ਼ ਦਾ ਮੌਸਮ ਬਣ ਗਿਆ ਤੇ ਸਮਾਨ ਸਾਡਾ ਜੀ ਆ ਖਿਲ ਰਿਹਾ ਪਿਆ। ਵੈਸੇ ਇੱਕ ਗੱਲ ਹੈ ਇਹ ਜ਼ਿੰਦਗੀ ਦੇ ਦਿਨ ਸਾਰੀ ਜ਼ਿੰਦਗੀ ਯਾਦ ਰਹਿਣਗੇ ਕਿ ਕਦੀ ਅਸੀਂ ਇਸ ਹਾਲਤ 'ਚ ਵੀ ਆਏ ਸੀ। ਪਰੇਸ਼ਾਨੀ ਦੁੱਖ ਤਕਲੀਫ ਦਰਦ ਤਾਂ ਬਹੁਤ ਜ਼ਿਆਦਾ ਵਾ ਬਜ਼ੁਰਗ ਵਾਲਦਾ ਛੋਟੀ ਬੇਟੀ ਅੱਲਾ ਪਾਕ ਖੈਰ ਕਰੇਗਾ ਰੱਬ ਜੋ ਵੀ ਕਰਦਾ ਇਨਸਾਨ ਦੀ ਬਿਹਤਰੀ ਵਾਸਤੇ ਕਰਦਾ ਵਾ। ਹਾਂਜੀ ਕੀ ਕਰਦੀ ਇਹ ਮਿੱਟੀ ਕਿੱਥੇ ਪੱਟੀ ਆ ਕਿਧਰੋਂ ਪੱਟੀ ਕਿਧਰੋਂ ਗਮਲੇ ਚ ਅੱਛਾ ਗਮਲੇ ਢੇਰੀ ਜਿੱਤੇ ਨਾ ਗੁੱਛੀ ਕਰਕੇ ਅੱਛਾ ਮਕਾਨ ਦੀ ਇੱਕ ਗੱਲ ਹੋਈ ਹੈ ਕਿਹੜਾ ਨੁੱਕਰ ਨਹੀਂ ਪਿਆ ਇਹ ਨੁੱਕਰ ਤੇ ਬੇਰੀ ਦਾ ਨਾਲ ਨਹੀਂ ਇਹ ਇਸ ਘਰ ਦੇ ਅੱਗੋਂ ਸਾਹਮਣੇ ਜਿਹੜਾ ਪਲਸਤਰ ਹੋਇਆ ਤੇ ਅਲਮਾਰੀਆਂ ਦੇ ਵਿੱਚ ਇੱਟਾਂ ਦਿੱਤੀਆਂ ਹੋਈਆਂ ਖਾਲੀਆਂ ਐਵੇਂ ਮੈਂ ਉਹਨਾਂ ਲੈ ਕੇ ਆਵਾਂ ਉਹਨਾਂ ਨੂੰ ਪੁੱਛਿਆ ਵਾ ਵੀ 1.5-2 ਮਹੀਨੇ ਵਾਸਤੇ ਕਿਰਾਇਆ ਦੇ ਦਿਓ ਤੇ ਕਹਿੰਦੇ ਨੇ ਅੱਧੇ ਘੰਟੇ ਤੱਕ ਤੁਹਾਨੂੰ ਦੱਸਣੇ ਆ। ਤੇ ਇੱਕ ਹੋਰ ਮਕਾਨ ਹੈ ਆਪਣੀ ਛੱਪਰੇ ਦੀ ਬੈਕ ਸਾਈਡ ਤੇ ਕਮਰਾ ਜਿਹਾ ਬਣਿਆ ਹੈ ਹਾਂ ਤੇ 4 ਦੀਵਾਰੀ ਹੋਈ ਹੈ ਇਹ ਛੋਟਾ ਜਿਹਾ 2-2.5 ਮਰਲੇ ਦਾ ਇਹ ਜਿਹਦੇ 'ਚ ਪਾਣੀ ਨਹੀਂ ਸੀ ਪੈ ਗਿਆ ਪਿਛਲੇ ਸਾਲ ਬਾਰਿਸ਼ਾਂ ਦੇ ਵੇਲੇ ਤੋਂ ਉਹ ਮਕਾਨ ਤੇ ਮੈਂ ਕਿਹਾ ਉਹ ਭਾਈ ਕਹਿੰਦਾ ਉਹ ਵੀ ਖਾਲੀ ਜਿਹੜਾ ਭਾਈ ਦਾ ਮਕਾਨ ਨਹੀਂ ਹੈ ਵਾਲਾ
ਕਹਿੰਦਾ ਸੀ ਇੱਥੇ ਨਾ ਆਪਣੇ ਮਿਸਤਰੀਆਂ ਦਾ ਸਮਾਨ ਰੱਖਿਆ ਸੀ, ਸੀਮੈਂਟ ਰੱਖਿਆ ਸੀ ਤੇ ਉਹ ਵੀ ਖਾਲੀ ਹੈ, 3-4 ਮਹੀਨੇ ਮੈਂ ਰੱਖੀ ਰੱਖਿਆ। ਉਹ ਮੈਂ ਕਹਿੰਦਾ ਤੁਹਾਨੂੰ ਪੁੱਛ ਦੇਣਾ ਜਾਂ ਉਹ ਰੱਖ ਲਓ ਤੇ ਮੈਂ ਭਾਈ ਆਪਣੇ ਨਾਲ ਮਸ਼ਵਰਾ ਕਰਕੇ ਦੱਸਣਾ, ਨਹੀਂ ਤੇ ਫਿਰ ਸਾਡੇ ਵਾਲਾ ਤੁਸੀਂ 1.5-2 ਮਹੀਨੇ ਰੱਖ, ਦੋਵਾਂ 'ਚ ਕੋਈ ਲੱਭ ਜਾਵੇ ਅੱਲਾ ਕਰੇ। ਮੁਕੱਦਸ ਇਹਨੂੰ ਹੀ ਕਿਤੇ ਅੰਦਰ ਕਿਤੇ ਅੜਾ ਦਿੰਦੀ ਹੈ, ਇੱਥੇ ਕਿਤੇ ਅੜਾ ਦੇ ਨਾ, ਫਿਰ ਜਦੋਂ ਚੱਕਾਂਗੇ ਹੁਣ ਤਰੇਲ ਪੈ ਰਹੀ ਹੈ। ਨਾਲੇ ਮੇਰੇ ਇੱਕ ਜ਼ਹਨ 'ਚ ਗੱਲ ਹੋਰ ਆਈ ਹੈ ਮੈਂ ਕਹਿੰਦਾ ਵੀ ਜਾ ਕੇ ਨਾ ਕੋਈ ਇੱਥੇ ਚੌਕ 'ਚ ਦੁਕਾਨਾਂ 2 ਦੇਖ ਲਈਏ, 2 ਦੁਕਾਨਾਂ ਆਪਾਂ ਨੂੰ ਲੱਭ ਜਾਣਗੇ ਤੇ ਚਲੋ ਸਮਾਨ ਦੁਕਾਨਾਂ 'ਚ ਰੱਖ ਲਵਾਂਗੇ। ਠੀਕ ਹੈ, 2 ਦੁਕਾਨਾਂ ਸਮਾਨ ਰੱਖਿਆ ਜਾਏਗਾ ਨਾ, ਚਲੋ ਸਮਾਨ ਤਾਂ ਆਪਣਾ ਸੇਫ ਹੋਵੇਗਾ ਨਾ, ਆਪਣੀ ਤਾਂ ਚਲੋ ਖੈਰ ਹੈ। ਅਗਰ ਨਾਲੇ ਇਸ ਤੋਂ ਇਲਾਵਾ ਆਪਾਂ ਨਾ YouTube ਫੈਮਿਲੀ ਮੈਂ ਉੱਪਰ ਪਾ ਰਿਹਾ ਜੀ ਅਸੀਂ ਆਪਣਾ ਨੰਬਰ, ਅਗਰ ਸਾਡੇ ਏਰੀਏ ਦੇ ਵਿੱਚ ਜਿਹੜੇ ਲੋਕ ਸਾਡਾ ਦੀ ਵੀਡੀਓ ਦੇਖਦੇ ਆ ਨਾ, ਅਗਰ ਉਹਨਾਂ ਦੇ ਨਜ਼ਦੀਕ ਜਾਂ ਕੋਈ ਮਕਾਨ ਖਾਲੀ ਹੋਵੇ, ਚਾਹੇ ਖਾਲੀ ਢਾਂਚਾ ਹੋ ਜਾਵੇ, ਬਿਜਲੀ ਹੋਵੇ ਨਾ ਹੋਵੇ, ਪਾਣੀ ਹੋਵੇ ਨਾ ਹੋਵੇ, ਕੀ ਖਿਆਲ ਹੈ, ਤਾਂ ਉੱਥੇ ਆਪਾਂ ਸਮਾਨ ਰੱਖ ਲਵਾਂਗੇ, ਉੱਥੇ ਸ਼ਿਫਟ ਹੋ ਜਾਵਾਂਗੇ। ਕੀ ਖਿਆਲ ਹੈ? ਤੇ ਨੰਬਰ ਉੱਤੇ ਦੇ ਦਿੰਦੇ ਆ, ਕੋਈ ਦੇਖ ਕੇ ਤਾਂ ਆਪਾਂ ਨੂੰ ਫੋਨ ਕਰ ਦੇਗਾ ਕਿ ਭਈ ਇੱਥੇ ਖਾਲੀ ਮਕਾਨ ਹੈ, ਬਿਜਲੀ ਹੋਵੇ ਨਾ ਹੋਵੇ, ਫਿਰ ਵੀ ਅਸੀਂ ਚਲੇ ਜਾਣਾ, ਤੁਸੀਂ ਸਾਨੂੰ ਦੱਸ ਦੇਣਾ। ਮੇਰੀ YouTube ਫੈਮਿਲੀ ਜਿਹੜੇ ਇੱਥੇ ਆਪਣੇ ਇਲਾਕੇ ਨੇੜੇ ਕੋਈ ਆਪਣੀ ਵੀਡੀਓ ਦੇਖਦੇ ਆ, ਨੰਬਰ ਦੇ ਦਈਏ ਫਿਰ ਤੁਸੀਂ ਪਤਾ ਕਰਨੇ ਆ ਦੁਕਾਨਾਂ ਦਾ, 2 ਦੁਕਾਨਾਂ ਖਾਲੀ ਮਿਲ ਜਾਣ, 2 ਦੁਕਾਨਾਂ ਲੱਭ ਜਾਂਦੀਆਂ ਨਾ ਸਰ, 2 ਦੁਕਾਨਾਂ ਆਪਾਂ ਨੂੰ ਤੇ ਸਮਾਨ ਲੈ ਆਪਾਂ ਉਹਦੇ 'ਚ ਰੱਖ ਦੇਣਾ ਸੀ। ਅੱਲਾ ਕਹਿ ਰੱਖੇ ਪਤਾ ਕਰ ਲੈਂਦੇ ਹਾਂ, ਦੁਕਾਨ ਵੀ ਬੜੀ ਅਰਜੈਂਟ ਚਾਹੀਦੀ ਹੈ ਤੇ ਜ਼ਰੂਰੀ ਚਾਹੀਦੀ ਹੈ। ਹਾਂਜੀ ਮੁਕੱਦਸ ਦੁਕਾਨਾਂ ਦਾ ਵੀ ਮੈਂ ਪਤਾ ਕਰਕੇ ਆਇਆ, ਫਿਲਹਾਲ ਦੁਕਾਨ ਕਹਿੰਦੇ ਸਾਰੀਆਂ ਦੁਕਾਨਾਂ ਚੜੀਆਂ, ਕੋਈ ਵੀ ਖਾਲੀ ਨਹੀਂ ਹੈ। ਤੇ ਫਿਰ ਉਹ ਕਰਿਆਨੇ ਵਾਲੇ ਉਹਨੂੰ ਕਹਿ ਕੇ ਆਏ ਯਾਰ ਕੋਈ 2 ਦੁਕਾਨਾਂ ਲੱਭ ਜਾਣ ਤਾਂ ਮੈਨੂੰ ਦੱਸ ਦੇ। ਕਹਿੰਦਾ ਹੈ ਦੇਖਣਾ ਪੁੱਛਦਾ ਕੋਈ 2 ਦੁਕਾਨਾਂ ਲੱਭ ਜਾਣ। ਆਪਾਂ ਨੂੰ ਕੋਈ ਰਾਤੀ ਫੋਨ ਆ ਗਿਆ ਨਾ ਵੀ ਆਹ ਜਗ੍ਹਾ ਪਈ ਹੈ, ਤੇ ਆਪਾਂ ਰਾਤੀ ਸਮਾਨ ਚੱਕਣਾ ਸ਼ੁਰੂ ਕਰ ਦੇਣਾ, ਚਾਹੇ ਰਾਤ ਦਾ 1 ਵਜੇ ਹੋਵੇ ਚਾਹੇ 2 ਵਜੇ ਹੋ। ਸਰਦੀ ਵੀ ਬੜੀ ਹੈ ਲੇਕਿਨ ਮੁਸ਼ਕਿਲ ਤਾਂ ਹੈਗੀ, ਮੁਸ਼ਕਿਲ ਤੋਂ ਬਾਅਦ ਅੱਲਾ ਪਾਕ ਆਸਾਨੀ ਕਰੇਗਾ ਇਨਸ਼ਾਅੱਲਾ। ਮੈਂ ਕਹਿੰਦਾ ਕਿ ਨਾਲ ਹੀ ਆਪਾਂ ਮਹੀਨੇ ਡੇਢ ਦੇ ਵਿੱਚ ਇੱਟਾਂ ਦਾ ਅਰੇਂਜ ਕਰ ਲਵਾਂਗੇ, ਇੱਟਾਂ ਦਾ ਆਪਣਾ ਯਾ ਹੀ ਬੰਦੋਬਸਤ ਹੋ ਗਿਆ ਤੇ ਆਪਾਂ ਕਮਰਾ ਇੱਕ ਅੱਧਾ ਬਣਾ ਲਵਾਂਗੇ ਛੋਟਾ ਜਿਹਾ, ਠੀਕ ਹੋ ਗਿਆ। ਤੇ ਫਿਰ ਮਕਾਨ ਉਹਨਾਂ ਦਾ ਖਾਲੀ ਕਰ ਦਿਆਂਗੇ, ਜਾਂ ਦੁਕਾਨਾਂ ਲੱਭੀਆਂ ਜਾਂ ਮਕਾਨ ਲੱਭਿਆ, ਜੋ ਵੀ ਲੱਭਿਆ।